ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ ਸੈਗਮੈਂਟ ਵਿੱਚ ਤੁਸੀਂ ਸਾਡੇ ਦਰਸ਼ਕਾਂ ਜਿਹੜੇ ਅੱਜ ਦੇ ਮੇਨ ਇਸ਼ੂ ਹੈਗੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਸ ਤੋਂ ਪਹਿਲਾਂ ਅਸੀਂ ਜਿਹੜੇ ਕੁਝ ਕਾਮੈਂਟਸ ਡਿਊਰਿੰਗ ਦਾ ਡਿਸਕਸ਼ਨ ਪਹਿਲੇ ਸੈਗਮੈਂਟ ਦੀ ਆਏ ਨੇ ਉਹ ਸਾਂਝੇ ਕਰਨਾ ਚਾਹਾਂਗੇ ਜੀ। ਸਭਾ ਡੁਗਰੀ ਜੀ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਤੁਸੀਂ ਸਿੱਖ ਕੌਮ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ। ਅਸੀਂ ਸਪੇਨ ਵਿੱਚ ਰਹਿੰਦੇ ਹਾਂ ਤੇ ਤੁਸੀਂ ਸਾਨੂੰ ਖਾਲਿਸਤਾਨ ਦਾ ਐਲਾਨਨਾਮਾ ਸੈਂਡ ਕਰੋ ਜੀ ਪਲੀਜ਼, 1986 ਵਾਲਾ ਜੀ। ਅਸੀਂ ਆਪਣੇ ਕਵਾਂਗੇ ਜਿਹੜੇ ਹੈਂਡਲ ਕਰਦੇ ਨੇ ਕਿ ਫੇਸਬੁੱਕ ਦੇ ਉੱਤੇ ਉਸ ਨੂੰ ਪਾ ਦੇਣਗੇ ਜੀ। ਕਮਲਜੀਤ ਸਿੰਘ ਮਾਨ, ਡਾਕਟਰ ਸਾਹਿਬ, ਬੀਬਾ ਨੀਲਮ ਕੌਰ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਉਰਦੂ 'ਚ ਹੈ, ਉਹ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। all Pakistanis are with you, Sardar ji. I am Amir Haidari from Dubai, Pakistan. ਉਹਨਾਂ ਨੇ ਇੱਕ ਪਿਕਚਰ ਵੀ ਦਿੱਤੀ ਹੈ ਜਿਹਦੇ ਵਿੱਚ ਕਿ 4 ਸਿੱਖ ਬੱਚੇ ਜਿਨ੍ਹਾਂ ਨੇ ਪਾਕਿਸਤਾਨ ਦਾ ਝੰਡਾ ਫੜਿਆ ਹੋਇਆ ਹੈ। ਬੜੀ ਖੂਬਸੂਰਤ ਪਿਕਚਰ ਹੈ ਜੀ। ਅਨੀਸ ਸਤੀ ਜੀ ਲਿਖਦੇ ਨੇ, ਡਾਕਟਰ ਸਾਹਿਬ, ਪਾਕਿਸਤਾਨ ਪੀਪਲਸ ਵਿਦ ਯੂ ਐਂਡ ਆਲਸੋ ਮੀਡੀਆ। ਫਿਰ ਕੁਲਜੀਤ ਸਿੰਘ ਲਿਖਦੇ ਨੇ, ਡਾਕਟਰ ਸਾਹਿਬ, ਯੂ ਆਰ ਗ੍ਰੇਟ, ਗ੍ਰੇਟ ਇਜ਼ ਗॉड्स ਨੇਮ, ਰੱਬ ਦਾ ਨਾਂ ਹੀ ਹੈ। ਵੀਰ ਮਨਿੰਦਰ ਸਿੰਘ ਲਿਖਦੇ ਨੇ, ਭਾਈ ਸਾਹਿਬ ਜੀ, ਉਹ ਪਾਕਿਸਤਾਨ ਮਾਰਕਰ ਵਾਲੇ ਗੈਜ਼ਟ ਮਿਲਣ ਤੇ ਇਹ ਆਖਦੇ ਨੇ ਕਿ ਉੜੀ ਹਮਲਾ ਪਾਕਿਸਤਾਨ ਨੇ ਕਰਵਾਇਆ ਸੀ ਤੇ ਫਿਰ ਜਿਹੜੀ ਉਹ GSP ਅਟੈਕ ਹੋਇਆ ਸੀ ਉਹਨਾਂ ਦੇ ਉੱਤੇ ਅਮਰੀਕਨ ਗਜ਼ਟ ਮਿਲੇ ਸੀ। ਫਿਰ ਉਦੋਂ ਕਿਉਂ ਨਹੀਂ ਕਿਹਾ ਇਹਨਾਂ ਲੋਕਾਂ ਨੇ ਕਿ ਹਮਲਾ ਅਮਰੀਕਾ ਨੇ ਕੀਤਾ? ਹਿੰਦੂ ਸ਼ੈਤਾਨੀ, ਹਿੰਦੁਸਤਾਨੀ ਨਹੀਂ, ਹਿੰਦੂ ਸ਼ੈਤਾਨ, ਹਿੰਦੂ ਸ਼ੈਤਾਨੀ ਜ਼ਾਇਲ ਕਿਸਮ ਦੇ ਲੋਕ ਨੇ। ਇਹਨਾਂ ਤੇ ਸਿੱਖਾਂ ਨੂੰ ਬਿਲਕੁਲ ਯਕੀਨ ਨਹੀਂ ਕਰਨਾ ਚਾਹੀਦਾ। ਕੁਝ ਸਿੱਖ ਜੋ ਇਹਨਾਂ ਨਾਲ ਲੱਗੇ ਹੋਏ ਨੇ ਉਹਨਾਂ ਨੂੰ ਆਪਣੀ ਤਕਦੀਰ ਹਿੰਦੂਆਂ ਤੋਂ ਵੱਖ ਕਰ ਲੈਣੀ ਚਾਹੀਦੀ ਹੈ। ਸੋ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਵੀਰ ਮਨਿੰਦਰ ਸਿੰਘ ਜੀ ਨੇ ਬੜੀ ਕਲੀਅਰਲੀ ਇਹ ਮੈਸੇਜ ਦਿੱਤਾ ਕਿ ਇਤਬਾਰ ਇਹਨਾਂ ਤੇ ਨਾ ਕਰੋ, ਕਿਉਂਕਿ ਯਾਦ ਰੱਖੀਏ ਨਹਿਰੂ ਨੇ ਜਿਹੜਾ ਇੱਕ ਸ਼ੇਅਰ ਕਿਹਾ ਸੀ ਕਿ ਕਿਵੇਂ ਇਹਨਾਂ ਨੇ ਫਿਰ ਜਦੋਂ ਝੂਠ ਦਾ ਸਹਾਰਾ ਲੈਣਾ ਤੇ ਉਹਨੂੰ ਕਿਵੇਂ ਜਸਟੀਫਾਈ ਕਰਨਾ। ਔਰ ਇਹ 1946 ਚ ਜਦੋਂ ਅਜੇ ਕਾਇਦੇ ਆਜ਼ਮ ਚਾਹੁੰਦੇ ਸੀ ਕਿ ਕੋਈ ਐਸਾ ਅਰੇਂਜਮੈਂਟ ਹੋ ਜਾਏ ਜਿਹਦੇ ਚ ਟੁਗੈਦਰਨੈਸ ਬਣੀ ਰਹੇ, ਔਰ ਨਹਿਰੂ ਨੇ ਕਿਹਾ ਸੀ ਜੀ ਜਿਹੜੀ ਆਈਨ ਅਸੈਂਬਲੀ ਹੋਏਗੀ ਉਹਦੇ ਚ ਸਿੰਪਲ ਮੈਜੋਰਿਟੀ ਦੇ ਨਾਲ ਫੈਸਲੇ ਹੋਣਗੇ। ਔਰ ਬਾਅਦ ਜਦੋਂ ਉਹਨੂੰ ਚੈਲੰਜ ਕੀਤਾ ਤੇ ਨਹਿਰੂ ਨੇ ਸ਼ੇਅਰ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ हर बात के 100 पहलू हों, कोई पहलू तो रहे बात बदलने के लिए, कि 100 एंगल्स वाली गल करो तो जो मुकरने उदों फिर उहदे चों जिहड़ा मर्जी पहलू कढ लो ते मुकर जाओ तो फिर कह दिओ कि तब बात और थी अब बात और है। सो इन्हां सारे वीरां दा बहुत बहुत शुक्रिया जी। एक पासे सुषमा स्वराज अपने झूठ दी गंढ जिहड़ी है वो UN जनरल असैंबली विच खोल रही सी, और दूसरे पासे BJP ਦੀ ਜਿਹੜੀ ਉਹਨਾਂ ਦੀ ਕੋਜ਼ੀਕੋਡੇ ਕੇਰਲਾ ਦਾ ਇੱਕ ਵੱਡਾ ਸ਼ਹਿਰ ਹੈ ਜਿੱਥੇ ਇਹਨਾਂ ਨੇ ਆਪਣੀ ਐਗਜ਼ੈਕਟਿਵ ਮੀਟਿੰਗ ਰੱਖੀ ਹੋਈ ਸੀ। ਦੀਨ ਦਿਆਲ ਉਪਾਧਿਆਏ ਇੱਕ ਇਹਨਾਂ ਦਾ BJP ਦਾ ਪ੍ਰੈਜ਼ੀਡੈਂਟ ਹੋਇਆ, ਉਹਦੇ ਨਾਂ ਨੂੰ ਜਿਹੜੀ ਹੈ ਸਮਰਪਿਤ ਕੀਤੀ ਸੀ। ਔਰ ਇਹਨਾਂ ਨੇ ਜਿਹੜੀ ਇਹ ਕੋਜ਼ੀਕੋਡੇ ਨੂੰ ਵੀ ਚੁਣਿਆ। ਮੈਂ ਸਮਝਦਾ ਵੀ ਕਈ ਵਾਰ ਕੁਝ ਚੀਜ਼ਾਂ ਜਿਹੜਾ ਸਿੰਬੋਲਿਜ਼ਮ ਹੈ ਉਹ ਬੜਾ ਇੰਪੋਰਟੈਂਟ ਹੁੰਦਾ। ਪਹਿਲਾ ਭਾਰਤ ਨੇ ਐਟਮ ਧਮਾਕਾ 1974 ਚ ਕੀਤਾ, ਉਹਦਾ ਨਾਂ ਰੱਖਿਆ ਸਮਾਈਲਿੰਗ ਬੁੱਧਾ, ਉਹਦਾ ਕੋਡ ਨੇਮ ਸੀ ਜੀ। ਫਿਰ 1998 ਚ ਕੀਤਾ, ਉਹਦਾ ਨਾਂ ਰੱਖਿਆ ਲਾਫਿੰਗ ਬੁੱਧਾ। ਹੁਣ ਬੁੱਧ ਧਰਮ ਨੂੰ ਇਹਨਾਂ ਨੇ ਵਾਇਲੈਂਟ ਤਰੀਕਿਆਂ ਨਾਲ, ਹਿੰਸਕ ਤਰੀਕਿਆਂ ਨਾਲ ਖਤਮ ਕੀਤਾ ਸਬ ਕੰਟੀਨੈਂਟ ਚੋਂ। ਔਰ ਬੁੱਧ ਦਾ ਪ੍ਰਿੰਸੀਪਲ ਸੀ ਅਹਿੰਸਾ ਪਰਮੋ ਧਰਮ, ਜਿਹੜਾ ਇਹਨਾਂ ਨੇ ਉਹਨੂੰ ਅਡਾਪਟ ਕਰ ਲਿਆ ਦੁਨੀਆ ਨੂੰ ਦਿਖਾਉਣ ਲਈ। ਲੇਕਿਨ ਬੁੱਧ ਨੂੰ ਜਾਂ ਬੁੱਧ ਦੇ ਥਾਟ ਨੂੰ ਉਹਨਾਂ ਨੇ ਕਦੇ ਮੁਆਫ ਨਹੀਂ ਕੀਤਾ। ਉਹਨਾਂ ਨੇ ਈਵਨ ਆਪਣੇ ਕੋਡ ਵੀ ਜਿਹੜੇ ਨੇ ਉਹ ਸਮਾਈਲਿੰਗ ਬੁੱਧਾ ਤੇ ਲਾਫਿੰਗ ਬੁੱਧਾ ਰੱਖੇ। ਜੂਨ 84 ਚ ਸਿੱਖਾਂ ਦੇ ਮੱਕਾ ਸਭ ਤੋਂ ਪਵਿੱਤਰ ਥਾਂ ਹਰਮੰਦਰ ਸਾਹਿਬ ਤੇ ਹਮਲਾ, ਔਰ ਉਹਦਾ ਕੋਡ ਨੇਮ ਸੀ ਬਲੂ ਸਟਾਰ। ਹੁਣ ਨੀਲਾ ਪਹਿਰਾਵਾ ਖਾਲਸੇ ਦਾ ਪਹਿਰਾਵਾ ਹੈ, 10ਵੇਂ ਪਾਤਸ਼ਾਹ ਦਾ ਬਾਣਾ ਸੀ। ਅੱਜ ਤੱਕ ਵੀ ਈਵਨ ਅਕਾਲੀਆਂ ਨੇ, ਭਾਵੇਂ ਹੁਣ ਉਹ ਕਾਲੀਏ ਬਣ ਗਏ ਨੇ, ਉਹ ਤਾਂ ਕਮੀਜ਼ ਪੈਂਟਾਂ ਕੋਟ ਹੁਣ ਤਾਂ, ਲੇਕਿਨ ਪੱਗ ਦਾ ਰੰਗ ਉਹਨਾਂ ਨੇ ਵੀ ਨੀਲਾ ਰੱਖਿਆ ਸੀ, ਅਕਾਲੀ ਦਲ ਦਾ ਆਫੀਸ਼ੀਅਲ ਰਿਹਾ। ਔਰ ਕਿਉਂਕਿ ਸਿੱਖਾਂ ਨੂੰ ਮੁਆਫ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ। ਔਰ ਸਾਡੇ ਸਭ ਤੋਂ ਪਵਿੱਤਰ ਗੁਰਧਾਮ ਤੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ 3 ਜੂਨ 1984 ਚ ਹਮਲਾ ਕਰਨ ਵੇਲੇ ਉਹਦਾ ਕੋਡ ਨਾਂ ਇਹਨਾਂ ਨੇ ਬਲੂ ਸਟਾਰ ਰੱਖਿਆ। ਹੁਣ ਜਦੋਂ ਮੈਂ ਇਹ ਕੋਜ਼ੀਕੋਡੇ ਨੂੰ ਦੇਖ ਰਿਹਾ ਸੀ,
ਇਹ ਕ੍ਰਿਸ਼ਨਾ ਮੈਨਨ ਜਿਹੜਾ ਭਾਰਤ ਦਾ ਡਿਫੈਂਸ ਮਿਨਿਸਟਰ ਵੀ ਰਿਹਾ ਔਰ ਰਿਪਰੈਜ਼ੈਂਟੇਟਿਵ ਸੀ UN ਦੇ ਵਿੱਚ ਵੀ ਬੋਲਣ ਦੇ ਲਈ, ਇਹ ਉਹਦਾ ਜਨਮ ਸਥਾਨ ਹੈ। ਔਰ ਇਹ ਕ੍ਰਿਸ਼ਨਾ ਮੈਨਨ ਹੈ ਜਦੋਂ ਨਹਿਰੂ ਸਭ ਤੋਂ ਪਹਿਲਾਂ ਲੈ ਆਇਆ ਕਿ ਇਸ UN ਜਨਰਲ ਅਸੈਂਬਲੀ 'ਚ ਸਿਕਿਉਰਿਟੀ ਕਾਉਂਸਲ 'ਚ ਕਸ਼ਮੀਰ ਦਾ, ਪਰ ਕ੍ਰਿਸ਼ਨਾ ਮੈਨਨ ਨੇ ਫਿਰ 50s ਦੇ ਵਿੱਚ, ਔਰ ਇਹਦਾ ਭੋਗ ਤਾਂ ਕ੍ਰਿਸ਼ਨਾ ਮੈਨਨ ਈਰਾ ਦਾ ਪਿਆ 1962 ਦੀ ਚਾਈਨਾ ਨਾਲ ਵਾਰ ਤੋਂ ਬਾਅਦ। ਪਰ ਜਿਹੜਾ ਹੁਣ 1948-49 ਤੋਂ 1962 ਤੱਕ ਜਾਂ 1964 'ਚ ਨਹਿਰੂ ਮਰਿਆ, 10 ਸਾਲ ਕਸ਼ਮੀਰ ਦੇ ਵਿੱਚ ਜਿਹੜਾ ਉਹ ਰਾਏਸ਼ੁਮਾਰੀ ਨਾ ਕਰਵਾਉਣਾ, ਜੋ ਕ੍ਰਿਸ਼ਨਾ ਮੈਨਨ ਨੇ ਬੜੀਆਂ ਧੂਆਂਧਾਰ ਤਕਰੀਰਾਂ ਕੀਤੀਆਂ ਹੋਈਆਂ ਅਗੇਂਸਟ ਪਾਕਿਸਤਾਨ ਔਰ ਕਸ਼ਮੀਰ ਦੇ ਮੁੱਦੇ ਦੇ ਉੱਤੇ ਭਾਰਤ ਦਾ ਜਿਹੜਾ ਹੁਣ ਇਹ ਕਹਿ ਰਹੇ ਨੇ ਅਟੂਟ ਅੰਗ। ਸੋ ਇਹਨਾਂ ਜਦੋਂ ਕਸ਼ਮੀਰ ਦੇ ਵਿੱਚ ਇਸ ਵੇਲੇ ਸਾਰੀ ਵਾਦੀ ਸੜ ਰਹੀ ਹੈ, ਲੋਕ ਖਲੋਤੇ ਨੇ, ਇਹਨਾਂ ਦਾ ਜਾ ਕੇ ਉੱਥੇ ਕੋਜ਼ੀਕੋਡੇ ਦੇ ਵਿੱਚ ਇਹ ਕਰਨਾ, ਔਰ ਉਹਦੇ 'ਚ ਦੀਨ ਦਿਆਲ ਉਪਾਧਿਆਏ ਦੀ ਕੋਟ ਨੂੰ, ਔਰ ਜਿਹੜੀ ਗੱਲ ਮੋਦੀ ਨੇ ਉੱਥੇ ਕਹੀ, ਬਾਕੀ ਤਾਂ ਜੋ ਚੱਲ ਹੀ ਰਿਹਾ ਸੀ, ਔਰ ਈਵਨ ਇਸ ਨੂੰ ਇੰਡੀਅਨ ਮੀਡੀਆ ਨੇ ਵੀ ਇਨ ਬਿਨ ਕੋਟ ਕੀਤਾ। ਮੋਦੀ ਨੇ ਆਪਣੀ ਸਟੇਟਮੈਂਟ ਜਿਹੜੀ ਉਹਨੇ ਚੇਸਟ ਹਿੰਦੀ ਦੇ ਵਿੱਚ ਦਿੰਦਿਆਂ ਕਿਹਾ, ਮੁਸਲਮਾਨ ਕਾ ਨਾ पुरस्कार करें ना तिरस्कार करें, उनका परिष्कार करें, वोट की मंडी का माल ना माने, ना घृणा की वस्तु उन्हें अपना समझे। जी हुण इस दा अंग्रेजी ट्रांसलेशन जिहड़ा सारिਆਂ ने दिता बड़ा स्पष्ट है। उन्हें कहा कि जी मुसलमानां नूं कोई इनाम ना दिओ, इन्हां नूं कोई एवें ना नवाजो, एवें ना कही जाओ जी अकलीतां ये वो, इन्हां नूं बिल्कुल ना करो। ਨਾ ਤਿਰਸਕਾਰ ਕਰੋ, ਤਿਰਸਕਾਰ ਹੁੰਦਾ ਹੈ ਛੁਟਿਆਣਾ, ਵੀ ਇਹਨਾਂ ਨੂੰ ਤੁਸੀਂ ਇਹ ਵੀ ਨਾ ਕਹੋ ਕਿ ਜੋ ਕਰ ਰਹੇ ਹੋ ਕਿ ਵੀ ਇਹਨਾਂ ਨੂੰ ਕਰ ਦਿੱਤਾ, ਹੁਣ ਕਰੋ ਕਿ ਇਹਨਾਂ ਦੇ ਨਾਲ। ਨਾ ਪੁਰਸਕਾਰ ਕਰੋ ਨਾ ਤਿਰਸਕਾਰ ਕਰੇ, ਉਨਕਾ ਪਰਿਸ਼ਕਾਰ ਕਰੇ। ਹੁਣ ਪਰਿਸ਼ਕਾਰ ਜਦੋਂ ਤੁਸੀਂ ਸੰਸਕ੍ਰਿਤ ਔਰ ਦੂਸਰੀ ਡਿਕਸ਼ਨਰੀ ਦੇਖਦੇ ਹੋ, ਇਹਦਾ ਮਤਲਬ ਹੈ ਪਿਊਰੀਫਾਈ, ਸ਼ੁੱਧੀਕਰਨ। ਹੁਣ ਇਹੀ ਸ਼ੁੱਧੀਕਰਨ ਦੀ ਨੀਤੀ ਹੈ ਜਿਹੜਾ RSS ਨੇ, ਮੋਹਨ ਭਾਗਵਤ ਨੇ ਕਿਹਾ ਹੋਇਆ ਕਿ 2020 ਤੱਕ ਅਸੀਂ ਸਭ ਨੂੰ ਹਿੰਦੂ ਬਣਾ ਦੇਣਾ। ਹੁਣ ਇਹ, ਔਰ ਇਹਨਾਂ ਨੇ ਸ਼ੁੱਧੀਕਰਨ ਅੱਜ ਨਹੀਂ, ਇਸ ਤੋਂ ਪਹਿਲਾਂ ਈਵਨ ਆਰੀਆ ਸਮਾਜ ਜਦੋਂ ਦਿਆਨੰਦ ਆਇਆ, ਆਰੀਆ ਸਮਾਜ 19ਵੀਂ ਸਦੀ ਦੇ ਦੂਸਰੇ ਅੱਧ 'ਚ ਉਹਨਾਂ ਨੇ ਕਿਹਾ ਜੀ ਜਿਹੜੇ ਇਹ ਬਣ ਗਏ ਨੇ ਸਿੱਖ ਵੀ, ਇਹ ਜਿਹੜੇ ਨੇ ਅਪਵਿੱਤਰ ਹੋ ਗਏ ਨੇ ਔਰ ਇਹਨਾਂ ਦਾ ਸ਼ੁੱਧੀਕਰਨ ਕਰੋ। ਔਰ ਉਹਦੇ 'ਚ ਉਹਨਾਂ ਨੇ ਜਿਹੜੀ ਸਿੰਘ ਸਭਾ ਮੂਵਮੈਂਟ ਖੜੀ ਹੋਈ, ਇਹ ਉਹਦੇ ਜਵਾਬ 'ਚ ਸੀ। ਔਰ ਇਹ ਜਲੰਧਰ ਦੂਸਰੀਆਂ ਥਾਵਾਂ ਦੇ ਉੱਤੇ ਇਹਨਾਂ ਨੇ ਨਾਈ ਰੱਖੇ ਹੁੰਦੇ ਸੀ, ਔਰ ਸ਼ੁੱਧੀਕਰਨ ਜਿਹੜੇ ਸਿੱਖ ਜਿਹੜੇ ਨੇ ਬਹੁਤ ਸਾਰੇ ਉਹਨਾਂ 'ਚੋਂ ਦਲਿਤ ਵਰਗ ਦੇ ਔਰ ਦੂਸਰੇ, ਇੱਕ ਪਬਲਿਕਲੀ ਉਹਨਾਂ ਨੂੰ ਲਾਈਨ 'ਚ ਬਿਠਾ ਕੇ ਔਰ ਉਹਨਾਂ ਦੇ ਉਸਤਰਿਆਂ ਦੇ ਨਾਲ ਜਿਹੜੇ ਉਹ ਨਾਈ ਨੇ ਉਹਨਾਂ ਦੇ ਸਿਰ ਮੁੰਨਦੇ ਸੀ, ਔਰ ਫਿਰ ਉਹਨਾਂ ਨੂੰ ਜਿਹੜਾ ਉਹ ਯੱਗ ਕਰਕੇ ਹਵਨ ਕਰਕੇ ਉਹਨਾਂ ਨੂੰ ਕਹਿੰਦੇ ਸੀ ਜੀ ਇਹਨਾਂ ਦਾ ਸ਼ੁੱਧੀਕਰਨ ਹੋ ਗਿਆ, ਹੁਣ ਇਹ ਹਿੰਦੂ ਵਾਪਸ ਬਣ ਗਏ ਨੇ। ਔਰ ਮੁਸਲਮਾਨਾਂ ਦੇ ਕੰਟੈਕਸਟ ਦੇ ਵਿੱਚ ਇਸ ਵੇਲੇ ਜਦੋਂ ਕਿ ਇੱਕ ਪਾਸੇ ਅਮਰੀਕਾ ਦੇ ਵਿੱਚ ਕਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਇਸਲਾਮੋਫੋਬੀਆ ਦੇ ਥੱਲੇ, ਅੱਜ ਡੋਨਲਡ ਟਰੰਪ ਦੇ ਨਾਲ ਹਿਲਰੀ ਕਲਿੰਟਨ ਦੀ ਫਸਟ ਡਿਬੇਟ ਵੀ ਹੈ, ਔਰ ਕੀ ਕਿੱਧਰ ਨੂੰ ਜਾਏਗੀ ਗੱਲ। ਔਰ ਇਹ ਉੱਥੇ ਬਿਲਕੁਲ ਕਲੀਅਰਲੀ ਕਹਿ ਰਿਹਾ ਹੈ ਵੀ 170 ਮਿਲੀਅਨ ਮੁਸਲਮਾਨਾਂ ਨੂੰ ਜਿਹੜਾ ਉਹ ਹਿੰਦੂ ਬਣਾ ਦਿਓ। ਇਹਨਾਂ ਦਾ ਸ਼ੁੱਧੀਕਰਨ ਦਾ ਮਤਲਬ ਹੀ ਇਹ ਹੈ ਕਿ ਇਹ ਕਰੋ। ਔਰ ਇਹਦੇ ਤੇ ਈਵਨ ਹੁਣ ਜਦੋਂ ਇਹਦਾ ਰੌਲਾ ਪਿਆ, ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਨਹੀਂ, ਇਹ ਜਿਹੜਾ ਪਰਿਸ਼ਕਾਰ ਮੀਨਸ ਐਮਪਾਵਰਮੈਂਟ, ਅਸੀਂ ਤਾਂ ਮੁਸਲਮਾਨਾਂ ਨੂੰ ਐਮਪਾਵਰ ਕਰਨ ਦੀ ਗੱਲ ਕਰ ਰਹੇ ਹਾਂ। ਪਰ ਜੋ ਹੀ ਤੁਸੀਂ ਸਾਰਾ ਉਸ ਦਾ ਮਤਲਬ ਦੇਖਦੇ ਹੋ, ਕਿਉਂਕਿ ਇਹ ਦੀਨ ਦਿਆਲ ਉਪਾਧਿਆਏ ਦੀ ਸਟੇਟਮੈਂਟ ਹੀ ਸੀ ਕਿ ਜੀ ਇਹਨਾਂ ਨੂੰ ਮਾਰੋ ਨਹੀਂ ਔਰ ਇਹਨਾਂ ਨੂੰ ਕੋਈ ਨਵਾਜੋ ਵੀ ਨਾ, ਤੇ ਇਹਨਾਂ ਨੂੰ ਫੜ ਕੇ ਜਿਹੜਾ ਉਹਨਾਂ ਦਾ ਸ਼ੁੱਧੀਕਰਨ ਕਰ ਦਿਓ। ਇਹ ਇਵੇਂ ਹੀ ਹੈ ਜਿਵੇਂ ਤੁਸੀਂ ਕਹਿਣਾ ਹੈ ਕਿ ਜੀ ਬਸ ਇਹਨਾਂ ਦਾ ਜਿਹੜਾ ਓਰੀਜਨਲ ਇਹਨਾਂ ਦੇ ਜੀਨ ਨੇ, ਜਿਵੇਂ ਉਹ ਕਹਿੰਦੇ ਨੇ ਕਿ ਜੀ ਤੁਹਾਡੇ ਐਨਸੈਸਟਰ ਹਿੰਦੂ ਸੀ, ਉਸ ਨੂੰ ਫੋਲੋ ਕਰੋ। ਸੋ ਹੁਣ ਕੀ ਇੱਕ ਪਾਸੇ ਇਹ ਇੱਥੇ ਖਲੋ ਕੇ ਕਹਿ ਰਹੀ ਹੈ ਸੁਸ਼ਮਾ ਸਵਰਾਜ, ਇਹ ਵਰਲਡ ਕਮਿਊਨਿਟੀ ਆਈਸੋਲੇਟ ਕਰੇ ਪਾਕਿਸਤਾਨ ਨੂੰ, ਇਹ ਜਿਹੜਾ ਬਿਲਕੁਲ ਇਹਨਾਂ ਨੇ ਇਹਨਾਂ ਦੀ ਸੋਇਲ ਦੇ ਉੱਤੇ ਜਿਹੜਾ ਖੁੱਲ੍ਹੇਆਮ ਘੁੰਮ ਰਹੇ ਨੇ, ਉੱਥੇ ਜਿਹੜੇ ਨੇ ਅਲਗਾਵਵਾਦੀ ਔਰ ਧਮਕੀਆਂ ਦੇਣ ਵਾਲੇ ਜਿਹੜੇ ਨੇ ਉਹ ਆਪਣੇ ਫੰਕਸ਼ਨ ਕਰ ਰਹੇ ਨੇ, ਔਰ ਪਾਕਿਸਤਾਨ ਜਿਹੜਾ ਇਸ ਵੇਲੇ ਐਪੀ ਸੈਂਟਰ ਹੈ ਟੈਰਰਿਜ਼ਮ ਦਾ। ਉਹ ਤੁਹਾਡੇ ਮੁਲਕ ਦਾ ਪ੍ਰਾਈਮ ਮਿਨਿਸਟਰ 1 ਬਿਲੀਅਨ 300 ਮਿਲੀਅਨ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ ਬੰਦਾ ਪਬਲਿਕਲੀ ਖਲੋ ਕੇ ਕਹਿ ਰਿਹਾ ਵੀ 170 ਮਿਲੀਅਨ ਮੁਸਲਮਾਨਾਂ ਨੂੰ ਹਿੰਦੂ ਬਣਾ ਦਿਓ ਜੀ। ਇਸ ਤੋਂ ਵੱਡੀ ਔਰ RSS ਤੋਂ ਵੱਡੀ ਕਿਹੜੀ ਦਹਿਸ਼ਤਗਰਦ ਜਮਾਤ ਹੈ? ਇੰਨਾ ਆਰਗੇਨਾਈਜ਼ਡ ਕਾਡਰ ਔਰ ਇੰਨਾ ਵੱਡਾ ਕਾਡਰ ਤਾਂ ਈਵਨ ਨਾਜ਼ੀ ਪਾਰਟੀ ਦੇ ਕੋਲ ਵੀ ਨਹੀਂ ਸੀ।
ਜੀ ਜੀ। ਸੋ ਜ਼ਾਹਰ ਹੈ ਕਿ ਵੀ ਅੱਜ ਇਸ ਮੌਕੇ ਦੇ ਉੱਤੇ ਵੀ ਜਦੋਂ ਦੁਨੀਆ ਦੇ ਵਿੱਚ ਜਿਹੜਾ ਇੱਕ ਉਸ ਕਿਸਮ ਦਾ ਕਸ਼ਮੀਰੀਆਂ ਦਾ ਇਸ਼ੂ ਚਰਚਾ ਦਾ ਵਿਸ਼ਾ ਹੈ ਔਰ ਪ੍ਰਾਈਮ ਮਿਨਿਸਟਰ ਦਾ ਇਸ ਹੱਦ ਤੱਕ ਜਾਣਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਉਹੀ ਮੋਦੀ ਹੈ ਜਿਹਨੇ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰੇ, ਔਰ ਇੱਕ ਇੰਟਰਨੈਸ਼ਨਲ ਵੀਕਲੀ ਮੈਗਜ਼ੀਨ ਨੇ ਇਹਨੂੰ ਇੰਟਰਵਿਊ ਕੀਤਾ, ਮੈਨੂੰ ਯਾਦ ਹੈ, ਤੇ ਉਹਨੂੰ ਪੁੱਛਦਾ ਹੈ ਕਿ ਵੀ ਚਲੋ, ਉਹ ਮੋਦੀ ਕਹਿੰਦਾ ਜੀ मुझे तो अदालतों ने क्विट किया हुआ है, सो मेरी तो कोई है ही नहीं, जो भी उन्हें किया। तो उन्हें पूछा भी चलो आप, उन्हें अंग्रेजी च सी कि भी तू नहीं किया, पर तेनों इहदा दुख तो होना ही है जो इन्ने लोग हजारा मारे गए। हाँ कहता अगर कोई कुत्ते का पिल्ला भी गाड़ी के नीचे आ जाए दुख तो होता ही है जी। हुण जे मुसलमान इन्हां दे लई कुत्ते दे पिल्ले दे बराबर ने, और हुण 2.5 साल बाद ये जिहड़ा उस लैवल तक जाके, और ये गल उन्हें कुत्ते का पिल्ला कहा सी जदों जे प्राइम मिनिस्टर नहीं सी बने, तो हुण प्राइम मिनिस्टर बन के कह रहा है कि भी ये तुसीं कर दिओ इन्हां दा शुद्धिकरण। और पता नहीं जिहड़ां नूं ये लगदा है जिहड़े इत्थे बैठे लोग ने डेमोक्रेसी ते ये वो, इन्हां नूं ये नज़र नहीं आंदा है कि भी ये किस पासे लाइन जा रही है। और इहदे नाल ही ईवन ट्रिब्यून का मैं एडिटोरीअल देख रहा सी, उन्हें भी इस दे उत्ते कमेंट किया, मोदीज मुस्लिम टॉक कन्फ्लिक्टिंग सिग्नल्स फॉर देश भगत। हुण उन्हें RSS दे हिंदूतवियां नूं सिग्नल दे दिता है, ये बात ऐसी कीजिए कि जी इन्हां दा शुद्धिकरण कर दिओ, ते दूसरिਆਂ ਨੂੰ कह रहे जी असीं तां एम्पावरमेंट कर रहे हैं और ये एम्पावरमेंट असीं करांगे। हुण किस डायरैक्शन च आने वाले 2-2.5 साल जाणगे, क्योंकि केरला च भी असैंबली इलैक्शनस होणीਆਂ ने, यूपी ਦੇ ਵਿੱਚ ਵੀ ਨੇ, ਪੰਜਾਬ ਦੇ ਵਿੱਚ ਵੀ ਨੇ। ਸੋ ਇੱਕ ਪਾਸੇ ਜਿਹੜੀ ਪੋਲਰਾਈਜੇਸ਼ਨ ਦੀ ਲਾਈਨ ਤਾਂ ਹੈ ਜਿਹੜੀ ਕਿ ਬਿਲਕੁਲ ਕਲੀਅਰਲੀ ਟੋ ਕਰ ਰਹੇ ਨੇ, ਪਰ ਜੇ ਪ੍ਰਾਈਮ ਮਿਨਿਸਟਰ ਇਸ ਧੜੱਲੇ ਦੇ ਨਾਲ ਕਹਿੰਦਾ ਹੈ ਕਿ ਵੀ ਬਣਾ ਦਿਓ ਇਹਨਾਂ ਨੂੰ ਹਿੰਦੂ, ਤੇ ਫਿਰ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ, ਕਿ ਵੀ ਜੇ ਹੁਣ ਸਈਆਂ ਕੋਤਵਾਲ ਬਣਿਆ ਹੋਇਆ ਤੇ ਫਿਰ ਜੋ ਚਾਹੋ ਜੋ ਮਰਜ਼ੀ ਕਰੋ। ਸੋ ਮੈਂ ਸਮਝਦਾ ਹਾਂ ਵੀ ਆਉਣ ਵਾਲਾ ਸਮਾਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਲਈ, ਅਕਲੀਅਤਾਂ ਲਈ, ਮੁਸਲਮਾਨ, ਸਿੱਖ, ਈਸਾਈ ਔਰ ਜੋ ਦਲਿਤ ਭਾਈਚਾਰੇ ਦੇ ਨਾਲ ਹੋ ਰਿਹਾ ਇੱਕ ਤੋਂ ਬਾਅਦ ਇੱਕ, ਜਿਵੇਂ ਸੈਡੀਸ਼ਨ ਦੇ, ਦੇਸ਼ ਧਰੋਹ ਦੇ ਕੇਸ, ਔਰ ਉਹਨਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ, ਇਹ ਦੱਸ ਰਿਹਾ ਵੀ ਅਲਟੀਮੇਟਲੀ ਬ੍ਰਾਹਮਣਵਾਦ ਜਿਹੜਾ ਹੈ, ਜਿਸ ਨੂੰ ਕਦੇ ਸ਼ੰਕਰਾਂ ਨੇ ਬੁੱਧ ਧਰਮ ਦਾ ਖਾਤਮਾ ਕਰਕੇ ਸਾਹਮਣੇ ਲਿਆਂਦਾ ਸੀ, 1000 ਸਾਲ ਬਾਅਦ ਅੱਜ ਹਿੰਦੂਤਵੀ ਆਈਡੀਓਲੋਜੀ ਜਿਹੜੀ ਕਾਸਟੋਕ੍ਰੇਸੀ ਹੈ, ਜਿਹੜੀ ਕਿ ਯਕੀਨ ਹੀ ਕਾਸਟ ਸਿਸਟਮ ਦੇ ਵਿੱਚ ਕਰਦੀ ਹੈ, ਉਸ ਨੂੰ ਵਾਪਸ ਜਿਹੜਾ ਐਸਟੈਬਲਿਸ਼ ਕਰਨਾ। ਹਿੰਦੂ ਹਿੰਦੀ ਹਿੰਦੁਸਤਾਨ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੀ ਨਹੀਂ, ਇਹਨਾਂ ਦੇ ਅਖੰਡ ਭਾਰਤ ਦੇ ਵਿੱਚ ਪਾਕਿਸਤਾਨ ਵੀ ਹੈ, ਅਫਗਾਨਿਸਤਾਨ ਵੀ ਹੈ, ਬਰਮਾ ਵੀ ਹੈ, ਨੇਪਾਲ ਵੀ ਹੈ, ਸ੍ਰੀਲੰਕਾ ਵੀ ਹੈ, ਥਾਈਲੈਂਡ ਵੀ ਹੈ, ਇੰਡੋ ਚਾਈਨਾ ਦੇ ਨਾਲ ਨੂੰ ਵੀ ਕਹਿੰਦੇ ਨੇ ਜੀ ਇੱਥੇ ਵੀ ਸਾਡਾ ਸੀ। ਔਰ ਉਹਦੇ ਲਈ ਇਹਨਾਂ ਨੂੰ ਬੇਸ਼ੱਕ ਮੁਕੰਮਲ ਤਬਾਹੀ ਦਾ ਰਸਤਾ ਹੀ ਉਹਦੇ ਚੋਂ ਨਿਕਲੇਗਾ, ਜੰਗਬਾਜ਼ੀ ਦਾ, ਪਰ ਇਹ ਅੱਜ ਉਸ ਵਿਨਾਸ਼ ਦੇ ਰਸਤੇ ਤੇ ਤੁਰੇ ਹੋਏ ਨੇ। ਔਰ ਜਦੋਂ ਕੋਈ ਇਸ ਕਿਸਮ ਦਾ ਆਧਾਰ ਬਣ ਜਾਂਦਾ ਹੈ, ਸੋ ਅੰਗਰੇਜ਼ੀ 'ਚ ਵੀ ਇਹ ਇਸ ਕਿਸਮ ਦਾ ਅਖਾਣ ਹੈ ਕਿ ਜਦੋਂ ਰੱਬ ਤੁਹਾਨੂੰ ਤਬਾਹ ਕਰਨਾ ਚਾਹੁੰਦਾ ਹੈ ਤੇ ਤੁਹਾਨੂੰ ਪਾਗਲ ਬਣਾ ਦਿੰਦਾ ਹੈ। ਔਰ ਸਾਡੇ ਪੰਜਾਬੀ 'ਚ ਤਾਂ ਮੋਰ ਪ੍ਰੋਫਾਊਂਡ ਇਹਦੇ ਤੇ ਸਟੇਟਮੈਂਟ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਪਾਗਲਪਨ ਅਲਟੀਮੇਟਲੀ ਜਿਹੜੀ ਹੈ ਉਹ ਡਿਸਟਰਕਸ਼ਨ ਨੂੰ ਹੀ ਸੱਦਾ ਦਿੰਦਾ ਹੈ। ਔਰ ਇਹ ਆਉਣ ਵਾਲਾ ਸਮਾਂ ਅਕਲੀਅਤਾਂ ਦੇ ਲਈ ਸਬ ਕੰਟੀਨੈਂਟ ਦੇ ਵਿੱਚ ਹੋਰ ਵੀ ਬਹੁਤ ਬਦਤਰ ਟਾਈਮ ਹੋਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।